ਆਰਫ ਲੋਹਾਰ ਤੇ ਮੀਨਾ ਸਦਫ ਦੀ ਲਵ ਸਟੋਰੀ। ਆਰਫ ਲੋਹਾਰ ਤੇ ਮੀਨਾ ਸਦਫ ਦੀ ਲਵ ਸਟੋਰੀ 40 ਤੋਂ ਵੀ ਜ਼ਿਆਦਾ ਵਰੇ ਪੁਰਾਣੀ ਹੈ, ਜਿਸ ਤੇ ਵੇਲੇ ਨੇ ਪਰਦੇ ਪਾ ਦਿੱਤੇ। ਇਹ ਲਵ ਸਟੋਰੀ ਬੜੀ ਅਜੀਬ ਹੈ। ਇਹ ਦੁਨਿਆਵੀ ਮੁਹੱਬਤਾਂ ਤੋਂ ਬੜੇ ਉੱਤੇ ਦੀ ਚੀਜ਼ ਹੈ। ਉਸ ਜ਼ਮਾਨੇ ਦੀ ਗੱਲ ਹੈ ਜਦੋਂ ਪੰਜਾਬ ਵਿੱਚ ਥੀਏਟਰ ਤੇ ਸਰਕਸ ਦੀ ਤਫਰੀਹ ਸਿਰ ਚੜ ਕੇ ਬੋਲ ਰਹੀ ਸੀ। ਉਸ ਵੇਲੇ ਇੱਕ ਬੰਦਾ ਸੀ ਬਾਦਸ਼ਾਹ, ਜਿਸ ਨੇ ਥੀਏਟਰ ਤੇ ਸਰਕਸ ਬਣਾਈ। ਕੰਮ ਚੱਲਿਆ ਜ਼ਰੂਰ, ਪਰ ਉਸ ਵੇਲੇ ਅਨਾਇਤ ਹੁਸੈਨ ਭੱਟੀ ਤੇ ਆਲਮ ਲੋਹਾਰ ਦਾ ਅਰੂਜ ਸੀ। ਐਵਰਗ੍ਰੀਨ ਲੱਕੀ ਰਾਣੀ ਸਰਕਸ ਦਾ ਜ਼ਮਾਨਾ ਸੀ। ਬਾਦਸ਼ਾਹ ਦਾ ਨਾ ਥੀਏਟਰ ਚੱਲਿਆ ਨਾ ਸਰਕਸ। ਉਮਰ ਭਰ ਦੀ ਕਮਾਈ ਰੋੜ ਕੇ ਬਹਿ ਗਿਆ। ਉਹਦੀ ਧੀ ਮੀਨਾ ਸਦਫ ਆਪਣੇ ਪਿਓ ਦੀ ਤੇ ਘਰ ਦੀ ਢਾਲ ਬਣ ਗਈ, ਭਾਵੇਂ ਉਹਨੂੰ ਥੀਏਟਰ ਤੇ ਸਰਕਸ ਦੀ ਥੜੀ ਉੱਤੇ ਕਿਉਂ ਨਾ ਆਪਣੇ ਫਨ ਦਾ ਮੁਜ਼ਾਹਰਾ ਕਰਨਾ ਪਿਆ। ਕੁੜੀ ਬੜੀ ਟੈਲੈਂਟਡ ਸੀ। ਸਾਊਥ ਪੰਜਾਬ ਵਿੱਚ ਉਹਦੀ ਤਾਜਪੋਸ਼ੀ ਚਾਂਦੀ ਤੇ ਤਾਜ ਨਾਲ ਵੀ ਹੋਈ। ਧਮਾਲ ਇੰਜ ਪਾਉਂਦੀ ਸੀ ਕਿ ਸਾਰੀ ਦੁਨੀਆ ਵਜਦ ਵਿੱਚ ਆ ਜਾਂਦੀ। ਉਦੋਂ ਆਰਫ ਲੋਹਾਰ ਦੀ ਜਵਾਨੀ ਚੜ੍ਹਦੀ ਕਲਾ ਵਿੱਚ ਸੀ। ਮੀਨਾ ਸਦਫ ਦੇ ਫਨ ਨੇ ਉਹਨੂੰ ਇਨਸਪਾਇਰ ਕੀਤਾ ਤੇ ਆਰਫ ਲੋਹਾਰ ਚਾਹੁੰਦਾ ਸੀ ਕਿ ਮੀਨਾ ਸਦਫ ਥੀਏਟਰ ਵਿੱਚ ਉਹਦੇ ਨਾਲ ਗਾਏ। ਉਸ ਦੇ ਗਾਣ ਵੇਲੇ ਮੀਨਾ ਸਦਫ ਆਪਣੇ ਫਨ ਦਾ ਮੁਜ਼ਾਹਰਾ ਕਰੇ, ਪਰ ਮੀਨਾ ਸਦਫ ਨੇ ਠੁਕਰਾ ਦਿੱਤਾ, ਇਨਕਾਰ ਕਰ ਦਿੱਤਾ ਕਿ ਉਹ ਆਰਫ ਲੋਹਾਰ ਨਾਲ ਪਰਫਾਰਮ ਨਹੀਂ ਕਰ ਸਕਦੀ। ਹਾਲਾਂਕਿ ਆਲਮ ਲੋਹਾਰ ਦੇ ਉਸ ਅਰੂਜ ਵੇਲੇ ਜੇ ਮੀਨਾ ਸਦਫ ਮੰਨ ਜਾਂਦੀ ਤੇ ਪਤਾ ਨਹੀਂ ਕਿਹੜੇ ਅਰੂਜ ਤੇ ਹੁੰਦੀ। ਇੰਜ ਇਹ ਯਕ ਤਰਫਾ ਪਿਆਰ ਦੀ ਕਹਾਣੀ ਉੱਥੇ ਹੀ ਦਮ ਤੋੜ ਗਈ। ਬਾਅਦ ਵਿੱਚ ਮੀਨਾ ਸਦਫ ਨੇ ਕਈ ਫਿਲਮਾਂ ਵਿੱਚ ਸਪੋਰਟਿੰਗ ਕਰੈਕਟਰ ਵੀ ਕੀਤੇ ਤੇ ਸ਼ਮੀਮ ਆਰਾ ਨਾਲ ਮੁਲਕੋਂ ਬਾਹਰ ਬਣਨ ਵਾਲੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਤੇ ਵਿਆਹ ਕਰਨ ਤੋਂ ਪਿੱਛੋਂ ਅੱਜਕੱਲ ਆਪਣਾ YouTube ਚੈਨਲ ਬੜੀ ਕਾਮਯਾਬੀ ਨਾਲ ਚਲਾ ਰਹੀ ਹੈ। ਤੇ ਆਰਫ ਲੋਹਾਰ ਨੇ ਉਸ ਤੋਂ ਬਾਅਦ ਚੁੱਪ ਹੀ ਵੱਟ ਲਈ, ਕਦੀ ਇੱਕ ਵੀ ਲਫ਼ਜ਼ ਇਸ ਬਾਰੇ ਨਹੀਂ ਅਦਾ ਕੀਤਾ। ਇਹ ਸੀ ਮਾਸੂਮੀਅਤ ਤੇ ਸਾਦਗੀ ਦੇ ਜ਼ਮਾਨੇ ਦੀ ਦੋ ਆਰਟਿਸਟਾਂ ਦੀ ਲਵ ਸਟੋਰੀ, ਜੋ ਇਹਦੇ ਕਿਰਦਾਰ ਹੁੰਦਿਆਂ ਵੀ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਦੇ ਰਹੇ, ਬਲਕਿ ਆਪਣੀ ਪੂਰੀ ਸੱਚਾਈ, ਸਾਦਗੀ ਤੇ ਮਾਸੂਮੀਅਤ ਨਾਲ ਆਪਣੇ ਫਨ ਦੀ ਸਟੋਰੀ ਚਲਾਉਂਦੇ ਰਹੇ। ਹੁਣ ਮੀਨਾ ਸਦਫ UK ਵਿੱਚ ਆਪਣਾ YouTube ਚੈਨਲ ਚਲਾ ਰਹੀ ਹੈ ਤੇ ਆਰਫ ਲੋਹਾਰ ਪੰਜਾਬ ਪਾਕਿਸਤਾਨ ਦਾ ਇੱਕ ਮਹਾਨ ਫਨਕਾਰ ਹੈ ਤੇ ਉਹਨਾਂ ਦੀ ਲਵ ਸਟੋਰੀ ਦੇ ਕਿਰਦਾਰ ਕਿਤੇ ਗਵਾਚ ਗਏ ਨੇ।